ਤਾਂ ਕਹਿੰਦੇ ਵੀ ਕੋਵਿਡ ਦੇ ਆਉਣ ਦੇ ਨਾਲ ਇਮੀਗ੍ਰੇਸ਼ਨ ਦੇ ਉੱਤੇ ਬਹੁਤ ਭੈੜਾ ਅਸਰ ਪਿਆ ਆ। ਕਹਿੰਦੇ ਇਮੀਗ੍ਰੇਸ਼ਨ ਬੈਕਲੌਗ ਬਹੁਤ ਜ਼ਿਆਦਾ ਆਲਰੇਡੀ ਵੱਧ ਚੁੱਕਾ ਆ। ਐਲਏ ਟਾਈਮਜ਼ ਦੀ ਆਈ ਇੱਕ ਰਿਪੋਰਟ ਦੇ ਮੁਤਾਬਕ ਕਹਿੰਦੇ ਵੀ 1 ਮਿਲੀਅਨ ਜਿਹੜੇ ਲੋਕ ਨੇ ਉਹ ਮਰ ਸਕਦੇ ਨੇ ਯੂਐਸ ਇਮੀਗ੍ਰੇਸ਼ਨ ਦੀ ਸਿਰਫ ਵੇਟ ਕਰਦੇ ਹੋਏ, ਗ੍ਰੀਨ ਕਾਰਡ ਦੀ ਜਿਹੜੀ ਉਹ ਵੇਟ ਕਰਦੇ ਹੋਏ। ਕੋਵਿਡ ਦੇ ਕਰਕੇ ਕਹਿੰਦੇ ਬੈਕਲੌਗ ਇੰਨਾ ਜਿਹੜਾ ਆ ਉਹ ਵੱਧ ਚੁੱਕਾ ਹੈਗਾ। ਇੱਕ ਮਿਲਾਪ ਕਾਸ਼ੀਪਾਰਾ ਦਾ ਜਿਹੜਾ ਦੱਸਦੇ ਆ, ਕਹਿੰਦੇ ਵੀ ਉਸਨੇ 16 ਸਾਲ ਵੇਟ ਕੀਤਾ ਗ੍ਰੀਨ ਕਾਰਡ ਦੇ ਲਈ ਵੀ। ਆਪਣੇ 3 ਬੱਚਿਆਂ ਨੂੰ ਲੈ ਕੇ ਉਹ ਇੱਥੇ ਜਿਹੜਾ ਉਹ ਪਹੁੰਚਿਆ ਸੀਗਾ ਵੀ ਕੈਲੀਫੋਰਨੀਆ ਦੇ ਵਿੱਚ ਜਿਹੜਾ ਉਹ ਆਊਗਾ। 2019 ਦੇ ਵਿੱਚ ਉਸ ਦੀ ਫੈਮਿਲੀ ਜਿਹੜੀ ਉਹ ਫਿਰ ਪਹੁੰਚੀ ਸੀਗੀ। ਸੋ ਕਹਿੰਦੇ ਵੀ ਪੇਪਰ ਵਰਕ ਕੰਪਲੀਟ ਹੋ ਗਿਆ, ਫਾਈਨਲ ਸਟੈਪ ਸੀਗਾ, ਇੰਟਰਵਿਊ ਸਕੈਜੂਲ ਸੀਗੀ ਮੁੰਬਈ ਦੇ ਵਿੱਚ, ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਅਪਰੂਵ ਹੋਇਆ ਸੀ ਅਪ੍ਰੈਲ 2020 ਦੇ ਵਿੱਚ ਜਾਣ ਦੇ ਲਈ। ਹੁਣ 47 ਸਾਲਾਂ ਦਾ ਹੈਗਾ ਆ, ਪਰ ਇਹ ਕਹਿੰਦੇ ਵੀ ਇੰਨੀ ਉਹਦੇ ਨਾਲ ਮਾੜੀ ਹੋਈ। ਕੋਵਿਡ ਉਸ ਨੂੰ ਹੋ ਗਿਆ ਉਸੇ ਦੌਰਾਨ 47 ਸਾਲਾਂ ਦਾ ਜਦੋਂ ਸੀਗਾ, ਤੇ ਉਹ ਇਨਫੈਕਟ ਹੋ ਗਿਆ ਤੇ ਉਹਦੀ 15 ਦਿਨਾਂ ਬਾਅਦ ਵਿਚਾਰੇ ਦੀ ਜਿਹੜੀ ਉਹ ਮੌਤ ਹੋ ਗਈ, 15 ਦਿਨਾਂ ਬਾਅਦ ਜਿਹੜੀ ਇੰਟਰਵਿਊ ਤੋਂ ਬਾਅਦ। ਸੋ ਕਹਿੰਦੇ ਵੀ ਇੱਦਾਂ ਦੇ ਬਹੁਤ ਸਾਰੇ ਜਿਹੜੇ ਕੇਸ ਆ ਉਹ ਹੁਣ ਹੁੰਦੇ ਜਾ ਰਹੇ ਆ। ਕਹਿੰਦੇ ਵੀ ਉਹਦੇ ਪਰਿਵਾਰ ਨੂੰ ਹੁਣ ਸਪੋਰਟ ਦੀ ਕਾਫੀ ਵੱਡੀ ਜਿਹੜੀ ਜ਼ਰੂਰਤ ਆ। ਕਹਿੰਦੇ ਵੀ ਲਗਾਤਾਰ ਜਿਹੜੇ ਬੈਕਲੌਗ ਯੂਐਸ ਇਮੀਗ੍ਰੇਸ਼ਨ ਪ੍ਰੋਸੈਸ ਦੇ ਵਿੱਚ ਆਏ ਹੋਏ ਆ, ਉਸਨੇ ਇਸ ਪੂਰੇ ਪ੍ਰੋਸੈਸ ਨੂੰ ਇੱਕ ਹਿਸਾਬ ਦੇ ਨਾਲ ਰੋਕ ਦਿੱਤਾ ਹੈਗਾ ਆ। ਤੇ ਕਾਂਗਰਸ ਨੂੰ 3 ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਆ ਵੀ ਯੂਐਸ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਕਿਸੇ ਵੱਡੇ ਮੇਜਰ ਓਵਰਹਾਲ ਕਿੱਤਿਆਂ ਨੂੰ। ਸੋ ਪਾਥਵੇ ਜਿਹੜਾ ਆ ਇਹ ਪੱਕੇ ਕਹਿ ਲਓ ਵੀ ਗ੍ਰੀਨ ਕਾਰਡ ਦੇ ਲਈ ਜਾਂ ਸਿਟੀਜ਼ਨਸ਼ਿਪ ਬਣਨ ਦੇ ਲਈ ਇੱਦਾਂ ਦੇ, ਖਾਸ ਕਰਕੇ ਫੈਮਿਲੀ ਬੇਸਡ ਇਮੀਗ੍ਰੇਸ਼ਨ ਵਾਲੇ, ਉਹ ਇਸ ਗੱਲੋਂ ਬਹੁਤ ਤੰਗ ਪਰੇਸ਼ਾਨ ਹੈਗੇ ਨੇ ਵੀ ਇੰਨਾ ਲੰਮਾ ਸਮਾਂ, ਲੌਂਗਰ ਐਪਲੀਕੇਸ਼ਨ ਫਾਰਮਸ ਤੇ ਹੋਰ ਬਹੁਤ ਕੁਝ ਜਿਹੜਾ ਇਸ ਦੇ ਵਿੱਚ ਨਵਾਂ ਜਿਹੜਾ ਉਹ ਆ ਰਿਹਾ ਹੈਗਾ ਆ। ਸੋ ਯੂਐਸ ਇਮੀਗ੍ਰੇਸ਼ਨ ਦੇ ਵਿੱਚ ਇਹ ਕੋਵਿਡ ਦੇ ਦੌਰਾਨ ਸਭ ਨੂੰ ਹੀ ਪਤਾ ਹੈ ਵੀ ਕੰਮਕਾਜ ਕਾਫੀ ਜ਼ਿਆਦਾ ਠੱਪ ਜਿਹੜਾ ਉਹ ਹੋ ਗਿਆ ਸੀਗਾ। ਪਰ ਹੁਣ ਕੋਵਿਡ ਦੇ ਚਲੇ ਜਾਣ ਤੋਂ ਬਾਅਦ ਦੇ ਵਿੱਚ ਵੀ ਅਜੇ ਵੀ ਕੰਮਕਾਜ ਆ ਉਹ ਧੀਮੀ ਗਤੀ ਦੇ ਵਿੱਚ ਹੀ ਕਹਿ ਸਕਦੇ ਆ ਉਹ ਚੱਲ ਰਿਹਾ ਹੈਗਾ ਆ। ਵਾਈਟ ਹਾਊਸ ਦੇ ਲਾਗੇ ਕਹਿੰਦੇ ਵੀ 4 ਜਣਿਆਂ ਦੇ ਉੱਤੇ ਬਿਜਲੀ ਆ ਉਹ ਅੱਜ ਸ਼ਾਮੀ 4 ਵਜੇ ਦੇ ਕਰੀਬ ਡੀ ਹੈਗੀ, ਜਿਹਦੇ ਨਾਲ 4 ਲੋਕ, ਜਿਨ੍ਹਾਂ ਦੇ ਵਿੱਚ 2 ਲੇਡੀਜ਼ ਆ ਤੇ 2 ਮੈਨ ਆ, ਬਹੁਤ ਬੁਰੀ ਤਰ੍ਹਾਂ ਉਹ ਫੱਟੜ ਹੋ ਗਏ ਹੈਗੇ ਆ। ਡੀਸੀ ਦੀ ਫਾਇਰ ਤੇ ਈਐਮਐਸ ਨੇ ਰਿਸਪੌਂਡ ਕੀਤਾ ਜਦੋਂ ਲਾਈਟਨਿੰਗ ਸਟ੍ਰਾਈਕ ਹੋਈ ਆ ਲੈਫੀਅਟ ਪਾਰਕ ਤੇ 6:52 ਉੱਥੇ ਦਾ ਟਾਈਮ ਜੋ ਹੈਗਾ ਆਪਣਾ 4:52 ਤੇ ਜਦੋਂ ਫਸਟ ਰਿਸਪੌਂਡਰਸ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਵੀ ਜੋ ਅਡਲਟ ਮੇਲਸ 2 ਸੀਗੇ ਤੇ 2 ਅਡਲਟ ਫੀਮੇਲ ਸੀਗੇ, ਉਹ ਸਾਰੇ ਸਫਰ ਕਰ ਰਹੇ ਸੀ ਲਾਈਫ ਥ੍ਰੈਟਨਿੰਗ ਇੰਜਰੀਜ਼ ਤੋਂ, ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈਗਾ। ਤੇ ਡੀਸੀ ਫਾਇਰ ਤੇ ਈਐਮਐਸ ਦੇ ਸਪੋਕਸਪਰਸਨ ਵੀਟੋ ਮੈਗੀਓਲੋ ਨੇ ਦੱਸਿਆ ਵੀ ਯੂਐਸ ਸੀਕ੍ਰੇਟ ਸਰਵਿਸ ਤੇ ਹੋਰ ਯੂਨੀਫਾਰਮ ਡਿਵੀਜ਼ਨ ਤੇ ਹੋਰ ਆਫੀਸਰਸ ਜੋ ਪਾਰਕ ਦੇ ਵਿੱਚ ਹੈਗੇ ਆ, ਉਹਨਾਂ ਨੇ ਇਸ ਲਾਈਟਨਿੰਗ ਸਟ੍ਰਾਈਕ ਨੂੰ ਵਿਟਨੈਸ ਕੀਤਾ ਤੇ ਇਮੀਡੀਏਟਲੀ ਉਹ ਦੌੜ ਕੇ ਉਹਨਾਂ ਨੇ ਇਹਨਾਂ 4 ਜਣਿਆਂ ਦੀ ਹੈਲਪ ਕਰਨੀ ਸ਼ੁਰੂ ਕਰ ਦਿੱਤੀ। ਜੀ ਜੀ, ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਬਾਈਡਨ ਪ੍ਰਸ਼ਾਸਨ ਦੇ ਦੁਆਰਾ ਜਿਹੜੀ ਮੰਕੀ ਪੌਕਸ ਆ ਉਸ ਨੂੰ ਪਬਲਿਕ ਹੈਲਥ ਐਮਰਜੈਂਸੀ ਜਿਹੜਾ ਆ ਉਹ ਡਿਕਲੇਅਰ ਕਰ ਦਿੱਤਾ ਗਿਆ ਆ। ਇਸ ਤੋਂ ਪਹਿਲਾਂ ਇਸ ਦੇ ਪ੍ਰਤੀ ਐਮਰਜੈਂਸੀ ਕਈ ਹੋਰ ਸੂਬਿਆਂ ਨੇ ਵੀ ਜਿਹੜੀ ਉਹ ਕਰ ਦਿੱਤੀ ਸੀ। ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਦੀ ਨਾਲ ਬਰੀਫਿੰਗ ਦੇ ਦੌਰਾਨ ਇਹ ਜਿਹੜੀ ਅਨਾਊਂਸਮੈਂਟ ਆ ਉਹ ਆਈ ਸੀਗੀ। ਸੋ ਐਡਮਿਨਿਸਟ੍ਰੇਸ਼ਨ ਨੂੰ ਇਸ ਟਾਈਮ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਆਊਟਬ੍ਰੇਕ ਦੀ ਹੈਂਡਲਿੰਗ ਨੂੰ ਲੈ ਕੇ, ਜਿਸ ਤਰੀਕੇ ਦੇ ਨਾਲ ਇਹ ਨਜਿੱਠ ਰਹੇ ਹੈਗੇ ਨੇ। ਤੇ ਕਈਆਂ ਨੇ ਤਾਂ ਪਹਿਲਾਂ ਹੀ ਇਸ ਨੂੰ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰਨ ਦੇ ਲਈ ਆਵਾਜ਼ ਜਿਹੜੀ ਉਹ ਲਾਈ ਸੀ। ਹੁਣ ਤੱਕ ਯੂਐਸ ਦੇ ਵਿੱਚ 6600 ਜਿਹੜੇ ਕੇਸ ਆ ਉਹ ਮੰਕੀ ਪੌਕਸ ਦੇ ਆਇਡੈਂਟੀਫਾਈ ਕੀਤੇ ਗਏ ਨੇ। ਪਹਿਲਾ ਕੇਸ ਜਿਹੜਾ ਉਹ ਮਈ ਦੇ ਵਿਚਕਾਰ ਜਿਹੜਾ ਆ ਉਹ ਦੇਖਿਆ ਗਿਆ ਸੀਗਾ। ਕਹਿੰਦੇ ਵੀ ਮੌਂਟੈਨਾ ਤੇ ਵਾਇਓਮਿੰਗ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਦੇ ਵਿੱਚ ਮੰਕੀ ਪੌਕਸ ਦੇ ਕੇਸ ਹੁਣ ਤੱਕ ਆ ਚੁੱਕੇ ਹੈਗੇ ਨੇ। WHO ਨੇ ਵੀ ਇਸ ਦੇ ਪ੍ਰਤੀ ਆਲਰੇਡੀ
ਵਿਸ਼ਵ ਪੱਧਰ ਦੇ ਉੱਤੇ ਜਿਹੜੀ ਪਬਲਿਕ ਹੈਲਥ ਐਮਰਜੈਂਸੀ ਆਫ ਇੰਟਰਨੈਸ਼ਨਲ ਕੰਸਰਨ ਤੇ ਜਾਂ ਇਸ ਨੂੰ ਐਕਸਟਰਾਆਰਡੀਨਰੀ ਇਵੈਂਟ ਜਾਂ ਪਬਲਿਕ ਹੈਲਥ ਰਿਸਕ ਦੇ ਵਜੋਂ ਗਰਦਾਨਿਆ ਹੈਗਾ ਆ। ਜੋ ਬਾਈਡਨ ਹੋਰਾਂ ਨੇ ਬੀਤੇ ਮੰਗਲਵਾਰ ਰੋਬਰਟ ਫੈਂਟਨ ਨੂੰ ਜਿਹੜੀ ਵਾਈਟ ਹਾਊਸ ਦੀ ਨੈਸ਼ਨਲ ਮੰਕੀ ਪੌਕਸ ਰਿਸਪੌਂਸ ਟੀਮ ਦੇ ਕੋਆਰਡੀਨੇਟਰ ਵਜੋਂ ਨਿਯੁਕਤ ਕੀਤਾ ਹੈ। ਅਗਲੀ ਖਬਰ ਵੱਲ ਚਲੀਏ। ਯੂਕੇ ਦੇ ਵਿੱਚ ਬੈਂਕ ਆਫ ਇੰਗਲੈਂਡ ਨੇ 27 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਇੰਟਰਸਟ ਰੇਟ ਇਨਕਰੀਜ਼ ਕਰ ਦਿੱਤਾ ਹੈਗਾ। ਬੈਂਕ ਆਫ ਇੰਗਲੈਂਡ ਨੇ ਕਹਿੰਦੇ ਪਈ 50 ਬੇਸਿਸ ਪੁਆਇੰਟ ਤੋਂ 1.75% 6ਵੀਂ ਵਾਰੀ ਸੈਂਟਰਲ ਬੈਂਕ ਨੇ ਉੱਥੇ ਦੇ ਜੋ ਇੰਟਰਸਟ ਰੇਟ ਆ ਉਹ ਇਨਕਰੀਜ਼ ਕੀਤੇ ਹੈਗੇ ਆ। ਜੂਨ ਮਹੀਨੇ ਦੇ ਵਿੱਚ ਜੋ ਚੀਜ਼ਾਂ ਦੀਆਂ ਕੀਮਤਾਂ ਹੈਗੀਆਂ 40 ਸਾਲਾਂ ਬਾਅਦ 9.4% ਵੱਧ ਗਈਆਂ ਹੈਗੀਆਂ। ਇਹ ਇੰਨਾ ਜ਼ਿਆਦਾ ਆਪਣੇ ਮੁਲਕ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਆ ਵੀ 9% ਦੇ ਲਾਗੇ ਛਾਗੇ ਇਨਫਲੇਸ਼ਨ ਹੋਈ ਆ। ਸੋ ਇਸ ਨੂੰ ਦੇਖਦੇ ਹੋਏ ਬੈਂਕ ਆਫ ਇੰਗਲੈਂਡ ਨੇ ਇਹ ਬਹੁਤ ਵੱਡਾ ਡਿਸੀਜਨ ਲਿਆ।